ਤੇ ਆਪਾਂ ਅਗਲੀ ਖਬਰ ਦੇ ਵੱਲ ਵਧ ਗਏ ਤੇ ਗੱਲ ਕਰੀਏ ਦਾਦੂਵਾਲ ਸਾਹਿਬ ਦੀ। ਕਈ ਸਾਲ ਲੱਗ ਗਏ ਉਹਨਾਂ ਨੂੰ ਜਿਹੜੇ ਅਹੁਦੇ ਦੇ ਬਾਰੇ ਉਹ ਜੱਕੋ ਤੱਕੋ ਜਾਂ ਜੱਦੋ ਜਹਿਦ ਕਹਿ ਲਓ ਕਰ ਰਹੇ ਸੀਗੇ, ਪਰ ਪ੍ਰਧਾਨਗੀ ਹੱਥ ਨਹੀਂ ਲੱਗੀ। ਪਰ ਹੁਣ ਦਾਦੂਵਾਲ ਸਾਹਿਬ ਦੇ ਹੱਥ ਪ੍ਰਧਾਨਗੀ ਨਾ ਲੱਗਣ ਦਾ ਕਹਿੰਦੇ ਰਾਜ਼ ਵੀ ਖੁੱਲ ਗਿਆ। ਬਿਲਕੁਲ ਪ੍ਰਵੀਨ ਜੀ, ਕੁਝ ਤੱਥ ਮਤਲਬ ਕਿ ਸਾਹਮਣੇ ਆ ਰਹੇ ਨੇ। ਜੇਕਰ ਉਹਨਾਂ ਤੱਥਾਂ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ, ਆਪਾਂ ਕੱਲ ਗੱਲ ਕੀਤੀ ਸੀ ਕਿ ਦਾਦੂਵਾਲ ਇਕੱਲੇ ਰਹਿ ਗਏ ਜਦੋਂ ਉੱਠ ਕੇ ਜਾ ਰਹੇ ਸੀ ਬਗਾਵਤ ਕਰਕੇ, ਤਾਂ ਨਾਲ ਕੋਈ ਮੈਂਬਰ ਵੀ ਨਹੀਂ ਉੱਠਿਆ। ਹਾਂਜੀ। ਤੇ ਇਹ ਹੁਣ ਸਮਝ ਆ ਰਹੀ ਹੈ ਕਿ ਇਹਦੇ ਪਿੱਛੇ ਦਾ ਮਤਲਬ ਤਕੜੀ ਇੱਕ ਵਿਉਂਤ ਘੜੀ ਗਈ ਸੀ, ਜਿਹੜੀ ਵਿਉਂਤ ਕਾਮਯਾਬ ਹੋ ਗਈ, ਕਿਉਂਕਿ ਐਡਹੌਕ ਕਮੇਟੀ ਆ ਪ੍ਰਵੀਨ ਜੀ, ਅਜੇ ਪੂਰੇ ਮੈਂਬਰ ਨਹੀਂ ਬਣੇ ਉਹਦੇ, ਮਤਲਬ ਕਿ ਵੋਟਰ ਮੈਂਬਰ ਨਹੀਂ ਬਣੇ ਸਮਝ ਲਓ। ਸੋ ਜਦੋਂ ਪੂਰੇ ਹਰਿਆਣੇ ਚੋਂ ਸਿੱਖ ਭਾਈਚਾਰੇ ਦੇ ਜਿੰਨਾ ਇਹਦੇ ਮੈਂਬਰ ਬਣਨਗੇ, ਫਿਰ ਉਹ VOTING ਹੋਏਗੀ, ਉਵੇਂ ਚੋਣ ਹੋਏਗੀ, ਉਹਦੇ ਵਿੱਚੋਂ ਇੱਕ ਕਮੇਟੀ ਨਵੀਂ ਬਣ ਕੇ ਆਏਗੀ। ਉਹ ਕਮੇਟੀ ਫਿਰ ਆਪਣਾ ਪ੍ਰਧਾਨ ਚੁਣੇਗੀ। ਜਿਵੇਂ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇਖਦੇ ਹਾਂ, ਫਿਰ ਦੇਖਣ ਵਾਲੀ ਗੱਲ ਹੋਊਗੀ ਕਿਹੜਾ ਪਲੜਾ ਭਾਰੀ ਹੁੰਦਾ, ਕੌਣ ਬਣਦਾ ਕੌਣ ਨਹੀਂ। ਫਿਲਹਾਲ ਐਡਹੌਕ ਕਮੇਟੀ ਸੀ, ਇਹਦਾ ਮਤਲਬ ਪ੍ਰਸ਼ਾਸਨਿਕ ਤੌਰ ਤੇ ਚੋਣ ਹੋਣੀ ਸੀ। ਪ੍ਰਸ਼ਾਸਨ ਦੇ ਉੱਤੇ ਕੌਣ ਹੈ, ਭਾਜਪਾ ਦੀ ਖੱਟਰ ਸਰਕਾਰ ਆ, ਤਾਂ ਖੱਟਰ ਸਰਕਾਰ ਨੇ ਤੈਅ ਕਰਨਾ ਸੀ ਕਿਹਨੂੰ ਬਣਾਉਣਾ। ਹੁਣ ਖੱਟਰ ਸਰਕਾਰ ਵੱਲੋਂ ਪੂਰੇ ਨਿਸ਼ਚਿੰਤ ਸੀਗੇ ਦਾਦੂ ਬਲਜੀਤ ਸਿੰਘ ਦਾਦੂਵਾਲ ਹੋਰੀ ਕਿ ਮੇਰਾ ਪ੍ਰਧਾਨ ਬਣਨਾ ਤੈਅ। ਤੇ ਉਹਨਾਂ ਨੇ 100% ਦੀ ਗਰੰਟਡ ਮੰਨ ਲਿਆ ਸੀਗਾ ਕਿ ਮੈਂ ਬੀਜੇਪੀ ਦੇ ਨੇੜੇ ਆ, ਮੈਂ ਉਹਨਾਂ ਦੀ ਬੋਲੀ 'ਚ ਬੋਲ ਲੈਣਾ, ਮੈਂ ਉਹਨਾਂ ਦੇ ਪੈਰਾਂ 'ਚ ਪੈਰ ਵੀ ਧਰ ਲੈਣਾ। ਸੋ ਇਸ ਲਈ ਮੇਰੀ ਤਾਂ ਪ੍ਰਧਾਨਗੀ ਪੱਕੀ ਪਈ ਆ। ਸੋ ਜੋ ਮੈਂ ਕਰ ਸਕਦਾ ਸੀ ਇਸ ਕਮੇਟੀ ਦੀ ਹੋਂਦ ਲਈ, ਮੈਂ ਉਹ ਵੀ ਕੀਤਾ। ਜਿਹੜੇ ਮਸਲੇ ਭੁਲਾਉਣੇ ਸੀ ਉਹ ਵੀ ਭੁਲਾਏ। ਸੋ ਇਸ ਲਈ ਮੇਰੀ ਪ੍ਰਧਾਨਗੀ ਪੱਕੀ ਆ। ਉਹ ਇਸ ਭੁਲੇਖੇ 'ਚ ਰਹਿ ਗਏ, ਪਰ ਇਸ ਚੋਣ ਤੋਂ 4 ਦਿਨ ਪਹਿਲਾਂ ਸਾਰਾ ਕੁਝ ਪਲਟ ਕੇ ਰਹਿ ਗਿਆ। ਅੱਛਾ। ਬਿਲਕੁਲ 4 ਦਿਨ ਪਹਿਲਾਂ ਦਾਦੂਵਾਲ ਹੀ ਪ੍ਰਧਾਨ ਸੀ ਪ੍ਰਵੀਨ ਜੀ। ਜੀ ਅੱਛਾ। ਪਰ ਪੰਜਾਬ ਦੀ ਭਾਜਪਾ ਦੀ ਲੀਡਰਸ਼ਿਪ ਨੇ ਦਿੱਲੀ ਤਾਰਾਂ ਖੜਕਾਈਆਂ ਕਿ ਜੀ ਦਾਦੂਵਾਲ ਸਾਹਿਬ ਦਾ ਪੰਜਾਬ ਦੀਆਂ ਸਿੱਖ ਪੰਥਕ ਸੰਸਥਾਵਾਂ ਜਾਂ ਸਿੱਖ ਪੰਥਕ ਧਿਰਾਂ ਨਾਲ ਕੋਈ ਚੰਗਾ ਰਿਸ਼ਤਾ ਹੁਣ ਨਹੀਂ ਹੈਗਾ। ਓ ਅੱਛਾ। ਪੰਜਾਬ ਦੇ ਸਿੱਖ ਘਰਾਣਿਆਂ ਦੇ ਵਿੱਚ ਹੁਣ ਦਾਦੂਵਾਲ ਹੋਰੀ ਵਿਵਾਦਤ ਇੱਕ ਲੀਡਰ ਵਜੋਂ ਵੀ ਵੇਖੇ ਜਾ ਰਹੇ ਨੇ। ਠੀਕ ਹੈ ਨਾ, ਚਾਹੇ ਉਹ ਕੁਝ ਮਸਲਿਆਂ ਦੇ ਪਿੱਛੇ ਹਟਣ ਦਾ, ਖਾਸ ਕਰ ਬੇਅਦਬੀ ਵਾਲੇ ਮਾਮਲੇ ਜਿਹਦੇ ਚ ਮੋਰਚੇ ਸੀ, ਜਿਹਨਾਂ ਦੀ ਭੂਮਿਕਾ ਸੀ, ਮੈਂ ਬਾਅਦ ਚੋਂ ਕੁਝ ਆਪਸ ਚ ਤਣਾ ਤਣੀ ਹੋਈ ਕੁਝ ਮੋਹਰੀ ਮੁਖੀਆਂ ਦੇ ਵਿੱਚ, ਸੋ ਉਸ ਨੂੰ ਲੈ ਕੇ ਤੇ ਫਿਰ ਭਾਜਪਾ ਦੇ ਨੇੜੇ ਹੋਣ ਦੇ ਵੱਲ ਨਾਲ ਕਿ ਇੱਧਰ ਵਾਲੀਆਂ ਪੰਥਕ ਧਿਰਾਂ ਇਹਨੂੰ ਹੋਰ ਤਰ੍ਹਾਂ ਲੈਣਗੀਆਂ ਜੇ ਦਾਦੂਵਾਲ ਨੂੰ ਬਣਾਇਆ, ਕਿਉਂਕਿ ਉਹ ਕਦੇ ਵੀ ਪੰਜਾਬ ਦੇ ਕਿਸੇ ਵੀ ਧਿਰ ਲਈ, ਕਿਸੇ ਵੀ ਸਿੱਖ ਧੜੇ ਲਈ, ਕਿਸੇ ਵੀ ਸੰਗਠਨ ਲਈ ਕੁਝ ਵੀ ਕਹਿ ਸਕਦੇ ਨੇ। ਹਾਂਜੀ। ਤੇ ਕਹਿੰਦੇ ਜੇ ਦਾਦੂਵਾਲ ਸਾਹਿਬ ਏਦਾਂ ਕੁਝ ਬੋਲਣਗੇ ਤਾਂ ਇਹ ਲੱਗੂਗਾ ਕਿ ਬੀਜੇਪੀ ਬੁਲਵਾ ਰਹੀ ਹੈ ਜੀ ਉਹਨਾਂ ਤੋਂ, ਤੇ ਜੇ ਇਹ ਲੱਗੂਗਾ ਤਾਂ ਸਿੱਖ ਘਰਾਣੇ ਜਿਨ੍ਹਾਂ ਦੇ ਅਸੀਂ ਨੇੜੇ ਜਾ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਹੁਣ ਆਪਣੀਆਂ ਕਮੇਟੀਆਂ 'ਚ ਲੈ ਰਹੇ ਹਾਂ ਪੰਜਾਬ 'ਚ, ਉੱਥੇ ਸਾਡਾ ਨੁਕਸਾਨ ਹੋ ਸਕਦਾ, ਤੇ ਇਹਦਾ ਨੁਕਸਾਨ ਸਾਨੂੰ ਹਰਿਆਣੇ 'ਚ ਵੀ ਝੱਲਣਾ ਪੈ ਸਕਦਾ। ਇਹ ਇਸ ਲਈ ਕਹਿੰਦੇ ਜੀ ਦਾਦੂਵਾਲ ਸਾਹਿਬ ਦਾ ਨਾਂ ਕੱਟ ਲਓ ਜੀ। ਕਹਿੰਦੇ ਫਿਰ ਬਣਾਈਏ ਕਿਹਨੂੰ? ਇਹ ਗੱਲ ਖੱਟਰ ਸਾਹਿਬ ਨਾਲ ਸੰਪਰਕ ਹੋਇਆ। ਖੱਟਰ ਸਾਹਿਬ ਕਹਿੰਦੇ ਮੈਨੂੰ 1 ਦਿਨ ਦਾ ਟਾਈਮ ਦਿਓ ਜੀ। ਖੱਟਰ ਸਾਹਿਬ ਨੇ ਕਹਿੰਦੇ 1 ਦਿਨ ਦਾ ਟਾਈਮ ਮੰਗਿਆ, ਤੇ ਉਹਨਾਂ ਦੇ ਖਾਸ ਸਲਾਹਕਾਰ ਵੀ ਨੇ ਤੇ ਮੈਂਬਰ ਪਾਰਲੀਮੈਂਟ ਵੀ ਨੇ, ਸੰਜੇ ਭਾਟੀਆ ਹੋਰੀ। ਪੰਜਾਬੀ ਮਾਮਲਿਆਂ ਦੇ, ਪੰਥਕ ਮਾਮਲਿਆਂ ਦੀ ਕਹਿੰਦੇ ਖੱਟਰ ਸਾਹਿਬ ਸਲਾਹ ਉਹਨਾਂ ਨਾਲ ਕਰਦੇ ਨੇ। ਤੇ ਸੰਜੇ ਭਾਟੀਆ ਨਾਲ ਕਹਿੰਦੇ ਜੀ ਸਲਾਹ ਹੋਈ, ਤੇ ਸੰਜੇ ਭਾਟੀਆ ਹੋਰਾਂ ਨੇ ਕੁਝ ਨਾਮਾਂ ਦੇ ਬਾਰੇ ਸੋਚਿਆ ਕਿ ਫਿਰ ਆਪਾਂ ਕੀ ਕਰ ਸਕਦੇ ਆ। ਉਹ ਨਾਮਾਂ ਤੇ ਜਦੋਂ ਚਰਚਾ ਚੱਲੀ ਤਾਂ ਕੁਝ ਨਾਮ ਖੱਟਰ ਸਾਹਿਬ ਹੋਰਾਂ ਨੇ ਸੁਝਾਏ ਕਿ ਐਂ ਕਰੋ, ਆਪਾਂ ਮਾਮਲਾ ਹੀ ਛੱਡੋ, ਆਪਾਂ ਕਿਸੇ ਬੀਬੀ ਨੂੰ ਬਣਾ ਦਿੰਦੇ ਹਾਂ। ਠੀਕ ਹੈ। ਤੇ ਜਦੋਂ ਨਿਗਾਹ ਮਾਰੀ ਤਾਂ ਜਿਹੜੀ ਐਡਹੌਕ ਕਮੇਟੀ ਬਣਾਈ ਆ, ਉਹਦੇ ਵਿੱਚ 2 ਹੀ ਬੀਬੀਆਂ ਨੇ ਜੀ। ਤੇ ਉਹ 2 ਬੀਬੀਆਂ ਚੋਂ ਇਹਨਾਂ ਨੂੰ ਇਹ ਨਹੀਂ ਮਹਿਸੂਸ ਹੋਇਆ ਕਿ ਕੋਈ ਖੁੱਲ ਕੇ ਸਾਡੇ ਨਾਲ ਖੜ ਸਕਦੀ ਆ ਜਾਂ ਸਾਡੇ ਕਹੇ ਤੇ ਅਨੁਸਾਰ ਚੱਲ ਸਕਦੀ ਹੈ। ਫਿਰ ਉਹ ਫਾਰਮੂਲਾ ਇਹਨਾਂ ਨੇ ਛੱਡਤਾ। ਫਿਰ ਗੱਲ ਆਈ ਇੱਕ ਇਹਨਾਂ ਦੇ ਵਿੱਚ ਕਾਰਜਕਾਰਨੀ 'ਚ, ਇਹਨਾਂ ਦੀ ਜਿਹੜੀ ਕਮੇਟੀ ਬਣੀ ਉਹ 'ਚ ਮੈਂਬਰ ਨੇ ਜਥੇਦਾਰ ਭੁਪਿੰਦਰ ਸਿੰਘ ਅਸੰਧ ਹੋਰੀ। ਜੀ ਭੁਪਿੰਦਰ ਸਿੰਘ ਅਸੰਧ ਹੋਰੀ ਮਤਲਬ ਕਿ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ ਉਹਨਾਂ ਦੇ ਵੀ ਨਜ਼ਦੀਕੀ ਮੰਨੇ ਜਾਂਦੇ ਨੇ। ਬੀਬੀ ਜਗੀਰ ਕੌਰ ਨੇ ਜਿਹੜੀ ਹੁਣ ਨਵੀਂ ਆਪਣੀ ਕਮੇਟੀ ਬਣਾਈ ਆ, ਉਹਦੇ ਵਿੱਚ ਮੈਂਬਰ ਨੇ। ਤੇ ਫਿਰ ਇਹਦੇ ਉੱਤੇ ਗਣੂਆ ਪਾਉਣ ਦੀ ਗੱਲ ਆਈ ਕਿ ਇਹ ਲੀਡਰ ਵੀ ਹੈਗੇ ਨੇ, ਪਹੁੰਚ ਵੀ ਰੱਖਦੇ ਨੇ, ਸਰਗਰਮ ਵੀ ਹੈਗੇ ਨੇ, ਇਹਨਾਂ ਨੂੰ ਬਣਾ ਦਿਓ। ਤੇ ਫਿਰ ਗਿਆ ਕਿ ਇਹ ਸੁਨੇਹਾ ਐ ਜਾਊਗਾ ਕਿ ਅਸੀਂ ਬੀਬੀ ਜਗੀਰ ਕੌਰ ਵਾਲੇ ਧੜੇ ਨਾਲ ਆ, ਫਿਰ ਹੋਰ ਬਦਨਾਮੀ ਵਾਲਾ ਕੰਮ, ਇੱਕ ਸਿੱਧਾ ਟਕਰਾਅ ਸ਼ੁਰੂ ਹੋ ਜਾਊਗਾ ਨਵਾਂ। ਤੇ ਇਸ ਲਈ ਕਹਿੰਦੇ ਰਾਜਨੀਤਿਕ ਬੰਦਾ ਨਹੀਂ ਚੁਣਨਾ। ਇਹ ਸਾਰੀ ਗੱਲਾਂ ਕਰਦਿਆਂ ਕਰਾਉਂਦਿਆਂ ਗੱਲ ਆ ਕੇ ਫਿਰ ਮਹੰਤ ਕਰਮਜੀਤ ਤੇ ਟਿਕੀ, ਜਿਨ੍ਹਾਂ ਦਾ ਸਿੱਧਾ ਖੱਟਰ ਨਾਲ ਰਾਬਤਾ ਹੈਗਾ। ਸੋ ਜਿਹੜੇ ਉਹ ਡੇਰਾ ਚਲਾਉਂਦੇ ਨੇ, ਮਹੰਤ ਕਰਮਜੀਤ ਸਿੰਘ ਹੋਰੀ ਖੁਦ ਮੁਖੀ ਨੇ ਉੱਥੇ,
ਤੇ ਮਤਲਬ ਕਿ 3 ਦਰਜਨ ਤੋਂ ਵੱਧ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੇ ਨੇ ਉੱਥੇ, ਕੁਝ ਸਕੂਲ ਕਾਲਜ ਚਲਾਉਂਦੇ ਨੇ, ਸੇਵਾ ਪੰਥੀ ਨੇ। ਤੇ ਇਹਨਾਂ ਨੂੰ ਮਤਲਬ ਕਿ ਫਿਰ ਗੁਣੂਆ ਪਿਆ ਤੇ ਇਹਨਾਂ ਨੂੰ ਸੰਪਰਕ ਕੀਤਾ। ਇਹ ਕਹਿੰਦੇ ਜੀ ਨਹੀਂ, ਮੈਨੂੰ ਸੋਚਣ ਦਾ ਟਾਈਮ ਦਿਓ। ਕਹਿੰਦੇ ਸੋਚਣਾ ਕੁਝ ਨਹੀਂ, 2 ਘੰਟੇ ਬਾਅਦ ਤੁਹਾਡੀ ਹਾਂ ਚਾਹੀਦੀ ਆ। ਠੀਕ ਹੈ। ਉਹ ਕਹਿੰਦੇ ਜੀ ਬਾਕੀ ਮੈਂਬਰ, ਕਹਿੰਦੇ ਬਾਕੀ ਮੈਂਬਰਾਂ ਤੁਸੀਂ ਫਿਕਰ ਛੱਡ ਦਿਓ, ਅਸੀਂ ਆਪੇ ਕਰ ਲੈਣਾ। ਸੋ ਜਦੋਂ ਇਹਨਾਂ ਨੇ ਹਾਮੀ ਭਰਤੀ, ਫਿਰ ਡਿਊਟੀ ਸੰਜੇ ਭਾਟੀਆ ਦੀ ਲਾਈ ਗਈ, ਜਿਹੜੇ ਮੈਂਬਰ ਨੇ ਇਹਨਾਂ ਦੇ ਪਾਰਲੀਮੈਂਟ, ਕਿ ਭਾਈ ਹੁਣ ਸਾਰੇ ਮੈਂਬਰਾਂ ਨੂੰ ਤੁਸੀਂ ਸਮਝਾਉਣਾ। ਸੋ ਸਾਰੇ ਮੈਂਬਰਾਂ ਨੂੰ ਭਰੋਸੇ 'ਚ ਸੰਜੇ ਭਾਟੀਆ ਨੇ ਲਿਆ। ਨਲਵੀ ਤੇ ਉਹਦੇ ਨਾਲ ਦੇ ਕੁਝ ਮੈਂਬਰਾਂ ਨੂੰ ਭਰਮ ਭੁਲੇਖੇ 'ਚ ਰੱਖਿਆ। ਠੀਕ ਹੈ। ਤੇ ਜਦੋਂ ਪ੍ਰਧਾਨਗੀ ਵਾਲਾ ਓਕੇ ਕਰਾ ਲਿਆ, ਹਾਂਜੀ, ਤਦ ਉਹ ਤੋਂ ਸੀਨੀਅਰ ਮੀਤ ਪ੍ਰਧਾਨ ਵਾਲੇ ਤੇ ਪੰਗਾ ਪਿਆ, ਤੇ ਫਿਰ ਨਲਵੀ ਸਾਹਿਬ ਨਾਰਾਜ਼ ਹੋ ਗਏ, ਪਰ ਜਾਨੂੰ ਪ੍ਰਧਾਨ ਵਾਲਾ ਮਤਾ ਪੈ ਚੁੱਕਿਆ ਸੀ। ਠੀਕ ਹੈ। ਅੱਛਾ। ਤੇ ਉਹ ਬਾਕੀ ਮੈਂਬਰ ਸਾਰੇ ਇਹਨਾਂ ਦੇ ਹੱਕ 'ਚ ਸੀ, ਇਸ ਲਈ ਉਹ ਕੋਈ ਉੱਠ ਕੇ ਵੀ ਨਹੀਂ ਗਿਆ ਮਤਲਬ ਉਹਨਾਂ ਦੇ ਨਾਲ, ਦਾਦੂਵਾਲ ਹੋਰਾਂ ਦੇ ਨਾਲ। ਸੋ ਇਸ ਲਈ ਇਹ ਪੂਰੀ ਇੱਕ ਰਾਜਨੀਤਿਕ ਖੇਡ ਖੇਡੀ ਗਈ, ਜਿਹਦੇ ਵਿੱਚ ਮਹੰਤ ਕਰਮਜੀਤ ਸਿੰਘ ਹੋਰੀ ਪ੍ਰਧਾਨ ਬਣ ਕੇ ਨਿਕਲੇ ਤੇ ਦਾਦੂਵਾਲ ਬਾਹਰ ਹੋ ਗਏ। ਸੋ ਕਿਉਂਕਿ ਪੰਜਾਬ ਦੇ ਅੰਦਰ ਜਦੋਂ ਮੈਂ ਭਾਜਪਾ ਨੂੰ ਦੇਖ ਰਿਹਾ ਇਸ ਮੌਕੇ, ਪ੍ਰਵੀਨ ਜੀ, ਪਹਿਲੀ ਵਾਰ ਆ ਕਿ ਐਡੀ ਵੱਡੀ ਗਿਣਤੀ 'ਚ ਮਤਲਬ ਕਿ ਪੰਜਾਬ ਭਾਜਪਾ ਦੀ ਕਾਰਜਕਾਰਨੀ 'ਚ ਸਿੱਖ ਚਿਹਰੇ ਲੈ ਗਏ ਹੁਣ, ਚਾਹੇ ਉਹ ਕਾਂਗਰਸੀ ਚਿਹਰੇ ਨੇ, ਚਾਹੇ ਉਹ ਅਕਾਲੀ ਚਿਹਰੇ ਨੇ, ਚਾਹੇ ਉਹ ਕਿਸੇ ਹੋਰ ਧੜੇ 'ਚੋਂ ਆਏ ਚਿਹਰੇ ਨੇ, ਪਰ ਦਸਤਾਰਧਾਰੀ ਚਿਹਰਿਆਂ ਨੂੰ ਸ਼ਮੂਲੀਅਤ ਕਰਾ ਕੇ ਇਹ ਦਿਖਾਇਆ ਜਾ ਰਿਹਾ ਕਿ ਜੀ ਇਹ ਪੂਰੀ ਪਿਓਰ ਪੰਜਾਬ ਬੀਜੇਪੀ ਆ। ਜ਼ਿਲ੍ਹਾ ਪ੍ਰਧਾਨਾਂ 'ਚ ਪਹਿਲੀ ਵਾਰ ਹੋਇਆ ਕਿ ਤੁਹਾਡੇ ਮਤਲਬ ਕਿ ਅੱਧੇ ਤੋਂ ਵੱਧ ਪ੍ਰਧਾਨ ਮਤਲਬ ਕਿ ਨਵੇਂ ਹੋਣ ਔਰ ਸਿੱਖ ਹੋਣ, 5 ਚੋਂ 3 ਜਨਰਲ ਸਕੱਤਰ ਸਿੱਖ ਚਿਹਰਿਆਂ 'ਚੋਂ ਹੋਣ। ਸੋ ਇਸ ਲਈ ਕਿਤੇ ਨਾ ਕਿਤੇ ਇਸ ਮਾਮਲੇ 'ਚ ਮਤਲਬ ਕਿ ਸਾਫ਼ ਦਿਖਾ ਦਿੱਤਾ ਕਿ ਅੱਧੇ ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ, ਚਾਹੇ ਉਹ ਨਵੇਂ ਆਏ ਨੇ, ਅਚਾਨਕ ਅਜੇ ਹੀ ਆਏ ਨੇ, ਤੇ ਉਹਨਾਂ ਨੂੰ ਸਿੱਧੀ ਦਿੱਤੀ ਗਈ ਵਾਰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬੀਜੇਪੀ ਕਿ ਲਓ ਜੀ ਅਸੀਂ ਸਿੱਖ ਚਿਹਰਿਆਂ ਨੂੰ ਪਹਿਲ ਕਦਮੀ ਦੇ ਰਹੇ ਹਾਂ, ਮੁੱਢਲਾ ਸਥਾਨ ਦੇ ਰਹੇ ਹਾਂ, ਇਸ ਲਈ ਅਸੀਂ ਪੂਰੀ ਪੰਜਾਬੀ ਪਾਰਟੀ ਬਣ ਗਏ। ਅਸੀਂ ਪੰਜਾਬ ਦੀ ਪਾਰਟੀ ਬਣ ਗਿਆ, ਪੰਜਾਬ ਵਰਗੀ ਪਾਰਟੀ ਬਣ ਗਿਆ। ਸੋ ਉਸ ਨੂੰ ਢਾਹ ਲੱਗਣ ਦਾ ਖਤਰਾ ਇਹਨਾਂ ਨੂੰ ਖੜਾ ਹੋ ਗਿਆ ਸੀ ਕਿ ਜੇ ਦਾਦੂਵਾਲ ਹੋਰੀ ਪ੍ਰਧਾਨ ਬਣਦੇ ਨੇ। ਸੋ ਇਸ ਲਈ ਪੰਜਾਬ 'ਚੋਂ ਗੱਲ ਤੁਰੀ, ਉਹ ਦਿੱਲੀ ਗਈ, ਦਿੱਲੀ ਤੋਂ ਬਾਇਆ ਹੋ ਕੇ ਹਰਿਆਣਾ ਖੱਟਰ 'ਚ ਆਈ ਤੇ ਦਾਦੂਵਾਲ ਸਾਹਿਬ ਦੀ ਪ੍ਰਧਾਨਗੀ ਦੀ ਕੁਰਸੀ ਲਾਂਬੇ ਹੋ ਗਈ। ਕਮਾਲ ਦੀ ਗੱਲ ਹੈ ਕਿ ਇਹਨਾਂ ਸਾਰੀਆਂ ਥਾਵਾਂ ਤੇ ਉਹਨਾਂ ਨੇ ਚੱਕਰ ਕੱਢੇ ਹੋਏ ਆ ਜਦੋਂ ਉਹਨਾਂ ਨੇ ਪ੍ਰਧਾਨਗੀ ਚਾਹੀਦੀ ਸੀ। ਜੀ, ਬਿਲਕੁਲ। ਸੋ